अस्सलाम वालेकुम नाजरीन। ਅੱਜ ਮੈਂ ਤੁਹਾਡੇ ਲਈ ਚਿਕਨ ਸਟੇਕ ਬਣਾਉਣ ਦੀ ਬਹੁਤ ਆਸਾਨ ਤੇ ਸਸਤੀ ਰੈਸਿਪੀ ਲੈ ਕੇ ਆਈ ਹਾਂ। ਇਹਦੇ ਲਈ ਤੁਹਾਨੂੰ ਮੁਰਗੇ ਦੇ ਸੀਨੇ ਦੀਆਂ ਗੋਸ਼ਤ ਚਾਹੀਦਾ ਹੈ, ਜਿਹਦੀਆਂ ਤੁਸੀਂ ਪਤਲੀਆਂ ਪਤਲੀਆਂ ਜਿਹੜੀਆਂ ਨਾ ਬੋਟੀਆਂ ਬਣਾ ਲਓ ਲੰਬਾਈ ਦੇ ਰੁੱਖ 'ਤੇ। ਇਹਨਾਂ ਬੋਟੀਆਂ ਨੂੰ ਤੁਸੀਂ ਮਸਾਲਾ ਲਾ ਲਓ। ਮਸਾਲੇ ਨਾਲ ਮੈਰੀਨੇਟ ਕਰਕੇ ਇਹਨੂੰ 2-3 ਘੰਟੇ ਲਈ ਰੱਖ ਦਿਓ। ਪਰੇਸ਼ਾਨ ਨਹੀਂ ਹੋਣਾ। ਇਹ ਮਸਾਲਾ ਜਿਹੜਾ ਤੁਸੀਂ ਲੈਣਾ ਵਾ ਉਹ ਵੀ ਮੈਂ ਤੁਹਾਨੂੰ ਹੁਣੇ ਦੱਸਦੀ ਹਾਂ। ਨਾਜ਼ਰੀਨ, ਇਹਦੇ ਲਈ ਤੁਹਾਨੂੰ ਜਿਹੜੇ ਮਸਾਲੇ ਚਾਹੀਦੇ ਨੇ, ਉਹਨਾਂ ਵਿੱਚ ਤੁਸੀਂ 1 ਚਮਚਾ ਅਦਰਕ ਲਸਣ ਦਾ ਲੈਣਾ ਵਾ। ਹੌਟ ਸਾਸ, ਸੋਇਆ ਸਾਸ, ਸਿਰਕੇ ਦਾ 1 ਵੱਡਾ ਚਮਚ ਲੈਣਾ ਵਾ। ਗੋਸ਼ਤ ਨੂੰ ਲੈਣਾ ਆ ਤੇ ਤਿੱਖੇ ਮਸਾਲੇ ਦਾ 1 ਚਮਚਾ, 1 ਚਮਚਾ ਹਲਦੀ ਦਾ, 1 ਚਮਚਾ ਲਾਲ ਮਿਰਚਾਂ ਦਾ, 1 ਚਮਚਾ ਨਮਕ ਦਾ, 1 ਚਮਚਾ ਕਾਲੀਆਂ ਮਿਰਚਾਂ ਦਾ। ਇਹ ਸਾਰੇ ਮਸਾਲੇ ਤੁਸੀਂ ਗੋਸ਼ਤ 'ਤੇ ਪਾ ਕੇ ਉਹਨੂੰ ਮੈਰੀਨੇਟ ਕਰ ਦੇਣਾ। ਸਾਰੇ ਲਸਣ, ਅਦਰਕ, ਹੌਟ ਸਾਸ, ਸੋਇਆ ਸਾਸ, ਸਫੇਦ ਸਿਰਕਾ ਤੇ ਦਹੀਂ ਦੇ 2-3 ਚਮਚੇ ਪਾ ਕੇ ਨਾ ਤੁਸੀਂ ਇਹਨੂੰ ਨਾ ਅੱਛੀ ਤਰ੍ਹਾਂ ਨਾਲ ਮਿਕਸ ਕਰ ਲਓ। ਗੋਸ਼ਤ ਨੂੰ ਅੱਛੀ ਤਰ੍ਹਾਂ ਮੈਰੀਨੇਟ ਕਰੋ। ਬਾਕੀ ਉਹ ਜਿਹੜੀਆਂ ਸਬਜ਼ੀਆਂ ਨੇ ਸਾਡੀਆਂ ਬਾਅਦ 'ਚੋਂ ਕੰਮ ਆਉਣੀਆਂ ਨੇ। ਇਹ 1 ਪਿਆਲੀ ਜਿਹੜੀ ਹੈ ਨਾ ਸ਼ਿਮਲਾ ਮਿਰਚ ਦੀ ਹੈ, 1 ਪਿਆਲੀ ਟਮਾਟਰ ਦੀ ਹੈ। ਗੋਸ਼ਤ ਨੂੰ ਤੁਸੀਂ 2 ਘੰਟੇ ਲਈ ਮੈਰੀਨੇਟ ਹੋਣ ਲਈ ਰੱਖ ਦਿਓ। ਨਾਜ਼ਰੀਨ, ਹੁਣ ਤੁਹਾਨੂੰ ਵਾਈਟ ਸੌਸ ਬਣਾਉਣ ਦੀਆਂ ਚੀਜ਼ਾਂ ਜਿਹੜੀਆਂ ਨਾ ਮੈਂ ਦੱਸਦੀ ਹਾਂ। ਅਦਰਕ ਲਸਣ ਲੈਣਾ ਆ, ਵਾਈਟ ਕਰੀਮ ਲੈਣੀ ਆ, ਅੱਧਾ ਕਿਲੋ ਦੁੱਧ ਲੈਣਾ ਆ, ਕਾਲੀਆਂ ਮਿਰਚਾਂ, ਨਮਕ, ਔਰੀਗਾਨੋ, ਸਿਰਕਾ, ਸੋਇਆ ਸਾਸ, ਕੌਰਨਫਲੋਰ ਅਤੇ ਕੈਚਅਪ। ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਕੜਾਹੀ ਆਪਣੀ ਜਿਹੜੀ ਆ ਨਾ ਉਹਨੂੰ ਚੁੱਲ੍ਹੇ 'ਤੇ ਰੱਖੋ। ਨਾਜ਼ਰੀਨ, ਸਾਡੇ ਬੱਚੇ ਅੱਜ ਕੱਲ੍ਹ ਵੰਨ-ਸਵੰਨੀਆਂ ਚੀਜ਼ਾਂ ਖਾਣ ਗਿੱਝ ਗਏ ਨੇ ਅਤੇ ਉਹਨਾਂ ਨੂੰ ਰੋਜ਼ ਨਵੀਂ ਚੀਜ਼ ਚਾਹੀਦੀ ਹੁੰਦੀ ਹੈ। 1 ਚਮਚਾ ਘਿਓ ਦਾ ਪਾ ਕੇ ਤੁਸੀਂ ਲਸਣ ਨੂੰ ਗੁਲਾਬੀ ਹੋਣ ਤੱਕ ਭੁੰਨ ਲਓ। ਭੁੰਨਣ ਤੋਂ ਬਾਅਦ ਤੁਸੀਂ ਇਹਦੇ ਵਿੱਚ 1 ਵੱਡਾ ਚਮਚਾ ਜਿਹੜਾ ਵਾ ਨਾ ਕੌਰਨਫਲੋਰ ਦਾ ਪਾ ਲਓ। ਕੌਰਨਫਲੋਰ ਪਾ ਕੇ ਵਿੱਚ ਇਹਨੂੰ ਅੱਛੀ ਤਰ੍ਹਾਂ ਭੁੰਨ ਲਓ। ਇੰਨੀ ਦੇਰ ਭੁੰਨੋ ਕਿ ਤੁਹਾਨੂੰ ਨਾ ਸਮੈਲ ਆਉਣ ਲੱਗ ਪਏ ਭੁੱਜੇ ਦੀ। ਫਿਰ ਤੁਸੀਂ ਉਹਦੇ ਵਿੱਚ ਦੁੱਧ ਪਾ ਲਓ। ਦੁੱਧ ਪਾ ਕੇ ਤੁਸੀਂ ਇੰਨੀ ਦੇਰ ਤੱਕ ਇਹਨੂੰ ਪਕਾਓ ਕਿ ਥਿੱਕ ਹੋ ਜਾਏ। 1 ਚਮਚਾ ਥਾਈਮ ਦਾ, 1 ਔਰੀਗਾਨੋ ਦਾ, 1 ਕਾਲੀਆਂ ਮਿਰਚਾਂ ਦਾ ਅਤੇ ਥੋੜ੍ਹਾ ਜਿਹਾ ਨਮਕ ਆਪਣੀ ਪਸੰਦ ਦੇ ਮੁਤਾਬਕ ਪਾ ਲਓ। ਅਤੇ ਇਹਨੂੰ ਜਿਹੜੀ ਆ ਨਾ ਸੌਸ ਇਹਨੂੰ ਪਕਾ ਕੇ ਤੁਸੀਂ ਗਾੜਾ ਕਰ ਲਓ। ਗਾੜੀ ਕਰੀਮ ਜਦੋਂ ਹੋ ਜਾਏਗੀ ਇਹਦਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਵੀ ਹੁਣ ਇਹ ਗਾੜੀ ਹੋ ਗਈ ਹੈ। 1 ਚਮਚਾ ਵਿੱਚ ਸਿਰਕੇ ਦਾ ਪਾ ਲਓ। ਸਿਰਕਾ ਇਹਦੇ ਟੇਸਟ ਨੂੰ ਵਧਾਉਂਦਾ ਆ ਅਤੇ ਨਾਲੇ ਥੋੜ੍ਹਾ ਜਿਹਾ ਨਾ ਇਹਨੂੰ ਖਰਾਬ ਹੋਣ ਤੋਂ ਬਚਾਉਂਦਾ ਆ। ਹੁਣ ਤੁਸੀਂ 1 ਪਿਆਲੀ ਜਿਹੜੀ ਹੈ ਨਾ ਕਰੀਮ ਦੀ ਅਸੀਂ ਲਈ ਸੀ ਉਹ ਤੁਸੀਂ ਇਸ ਸੌਸ ਵਿੱਚ ਪਾ ਲਓ। ਨਾਜ਼ਰੀਨ, ਮੇਰਾ ਮਕਸਦ ਇਹ ਹੁੰਦਾ ਹੈ ਕਿ ਸਾਡੇ ਬੱਚੇ ਜਦੋਂ ਬਾਜ਼ਾਰ 'ਚੋਂ ਇਹ ਚੀਜ਼ਾਂ ਖਾਂਦੇ ਨੇ, ਇੱਕ ਤਾਂ ਪੈਸੇ ਬਹੁਤ ਜ਼ਿਆਦਾ ਲੱਗਦੇ ਨੇ, ਇੱਕ ਉਹ ਹਿਫਜ਼ਾਨੇ ਸਿਹਤ ਦੇ ਅਸੂਲਾਂ ਦੇ ਖਿਲਾਫ ਹੁੰਦੇ ਨੇ। ਇਸ ਵਾਸਤੇ ਮੈਂ ਤੁਹਾਨੂੰ ਆਸਾਨੀ ਨਾਲ ਇਹ ਰੈਸਪੀਜ਼ ਬਣਾਉਣਾ ਦੱਸਦੀ ਹਾਂ ਕਿ ਫੀ ਜ਼ਮਾਨਾ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ, ਜ਼ਮਾਨੇ ਦੀ ਤਰੱਕੀ ਨਾਲ ਜਿਹੜੀਆਂ ਨਾ ਸਾਡੀ ਖੁਰਾਕ ਦੇ ਤਰੀਕਿਆਂ ਵਿੱਚ ਵੀ ਬਹੁਤ ਜ਼ਿਆਦਾ ਫਰਕ ਆ ਗਿਆ। ਅੱਜ ਦੇ ਸਾਡੇ ਜਿਹੜੇ ਜਵਾਕ ਨੇ ਉਹ ਇਹਨਾਂ ਸ਼ੈਵਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਅਤੇ ਮਾਵਾਂ ਨੂੰ ਇਹ ਬਣਾਉਣੀਆਂ ਆਉਣੀਆਂ ਚਾਹੀਦੀਆਂ। ਕਰੀਮ ਪਾ ਕੇ ਤੁਸੀਂ ਉਹਨੂੰ ਪਕਾ ਲਓ। ਫਿਰ ਤੁਸੀਂ 1 ਆਲੂ ਕੱਟ ਕੇ, 1 ਆਲੂ ਦੇ ਚਿਪਸ ਕੱਟ ਕੇ, ਥੋੜ੍ਹਾ ਜਿਹਾ ਘਿਓ ਪਾ ਕੇ, ਥੋੜ੍ਹਾ ਜਿਹਾ ਨਮਕ ਪਾ ਕੇ, ਥੋੜ੍ਹੀਆਂ ਜਿਹੀਆਂ ਕਾਲੀਆਂ ਮਿਰਚਾਂ, ਔਰੀਗਾਨੋ ਤੇ ਪਾ ਕੇ ਅਤੇ ਇਹਨੂੰ ਨਾ ਤੜਕ ਲਓ। ਪਹਿਲੇ ਮੈਂ 1 ਆਲੂ ਦੇ ਮੋਟੇ-ਮੋਟੇ ਚਿਪਸ ਕੱਟ ਕੇ ਪਾਏ ਸੀ। ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਸ਼ਿਮਲਾ ਮਿਰਚ ਪਾ ਲਓ। ਫਿਰ ਥੋੜ੍ਹਾ ਜਿਹਾ ਟਮਾਟਰ ਮੈਂ 1 ਵੱਡਾ ਸਾਰਾ ਕੱਟ ਕੇ ਇਹਦੇ ਵਿੱਚ ਪਾਇਆ ਹੈ। ਇਹਨੂੰ ਅਸੀਂ ਸਟੇਕ ਦੇ ਨਾਲ ਸਰਵ ਕਰਨਾ। ਹੁਣ ਤੁਸੀਂ ਸਟੇਕ ਆਮ ਤੌਰ 'ਤੇ ਤਾਂ ਬਣਦੀ ਹੈ ਗ੍ਰਿਲ ਪੈਨ 'ਤੇ,
ਲੇਕਿਨ ਅਗਰ ਤੁਹਾਡੇ ਕੋਲ ਗ੍ਰਿਲ ਪੈਨ ਨਹੀਂ ਹੈ ਤਾਂ ਕੋਈ ਮਸਲਾ ਨਹੀਂ ਹੈ। ਆਮ ਜਿਹੜਾ ਸਾਡਾ ਰੋਟੀ ਵੀ ਪਕਾਉਣ ਵਾਲਾ ਲੋਹੇ ਦਾ ਤਵਾ ਹੁੰਦਾ, ਉਹਦੇ ਉੱਤੇ ਅਸੀਂ ਇਹਨੂੰ ਸਟੇਕ ਨੂੰ ਬਣਾ ਲੈਂਦੇ ਹਾਂ। ਸਟੇਕਾਂ ਨੂੰ ਤੁਸੀਂ ਤਵੇ ਨੂੰ ਗਰੀਸ ਕਰਕੇ ਘਿਓ ਨਾਲ ਅਤੇ ਸਟੀਕ ਉੱਤੇ ਰੱਖ ਕੇ ਅਤੇ ਤੁਸੀਂ ਉੱਤੋਂ ਢੱਕ ਦਿਓ ਤਾਂ ਕਿ ਗੋਸ਼ਤ ਜਿਹੜਾ ਨਾ ਅੰਦਰ ਤੱਕ ਪੱਕ ਜੇ। ਫਿਰ ਤੁਸੀਂ ਇਹਨੂੰ ਆਹਿਸਤਾ ਆਹਿਸਤਾ ਸਾਈਡਾਂ ਬਦਲ ਕੇ ਪਕਾ ਲਓ। ਇਹਦੇ ਉੱਤੇ ਬਹੁਤ ਸੋਹਣਾ ਲਾਲ ਰੰਗ ਆ ਜਾਏਗਾ ਅਤੇ ਜਿਹੜਾ ਹਲਕਾ ਤਵੇ ਦੇ ਜਲਣ ਦਾ ਜਿਹੜੀ ਸਮੈਲ ਹੋਣੀ ਆ, ਉਹ ਇਹਦੇ ਵਿੱਚ ਬਹੁਤ ਜ਼ਿਆਦਾ ਟੇਸਟ ਪੈਦਾ ਕਰਦੀ ਆ। ਸਟੇਕਸ ਤੁਹਾਡੀਆਂ ਤਕਰੀਬਨ ਤਿਆਰ ਹੋ ਗਈਆਂ ਨੇ। ਹੁਣ ਤੁਸੀਂ ਆਪਣੀ ਜਿਹੜੀਆਂ ਸਬਜ਼ੀਆਂ ਅਸੀਂ ਬਣਾਈਆਂ ਸਨ ਨਾਲ, ਮੁਖਤਲਿਫ ਮੁਲਕਾਂ ਵਿੱਚ ਮੁਖਤਲਿਫ ਸਬਜ਼ੀਆਂ ਪੈਂਦੀਆਂ ਨੇ, ਅਸੀਂ ਤਾਂ ਆਪਣੀਆਂ ਸਬਜ਼ੀਆਂ ਪਾਉਣੀਆਂ ਜਿਹੜੀਆਂ ਬੜੇ ਸਗੀਰ 'ਚ ਇਸਤੇਮਾਲ ਹੁੰਦੀਆਂ ਨੇ ਅਤੇ ਅਸੀਂ ਪਸੰਦ ਕਰਦੇ ਹਾਂ। ਸਟੇਕਸ ਨੂੰ ਤੁਸੀਂ ਡਿਸ਼ ਵਿੱਚ ਸਜਾ ਕੇ ਵਾਈਟ ਸੌਸ ਅਤੇ ਰੈੱਡ ਸੌਸ ਨਾਲ ਪੇਸ਼ ਕਰੋ ਅਤੇ ਸਾਨੂੰ ਸ਼ੁਕਰੀਆ